ਹਾਂਜੀ ਬਿਲਕੁਲ ਸ਼ਰਮਾ ਜੀ, ਪਰ ਜੇਕਰ ਜਿਹੜਾ ਮੀਡੀਆ ਦੇਸ਼ ਦਾ, ਜੇਕਰ ਉਹਨੇ ਐਨਕ ਹੀ ਮੋਦੀ ਵਾਲੀ ਲਾਈ ਹੋਵੇ, ਤਾਂ ਫਿਰ ਉਹਨੂੰ ਉਸ ਐਨਕ ਦੇ ਉਸ ਨਜ਼ਰੀਏ 'ਚ ਉਹਨੇ ਮੋਦੀ ਦੇਖਣਾ। ਉਹਨੇ ਸਾਰੇ ਓਵਰੇ ਨਾਲ ਨਤੀਜੇ ਥੋੜ੍ਹੇ ਦੇਖਣੇ। ਤੁਹਾਡੇ ਚੰਗੀ ਤਰ੍ਹਾਂ ਯਾਦ ਹੋਣਾ, ਇੱਕ ਵਾਰੀ ਨਾ ਪਹਿਲਾਂ ਜ਼ਿਮਨੀ ਚੋਣਾਂ ਹੋਈਆਂ ਸੀਗੀਆਂ, ਉਹਦੇ ਵਿੱਚ ਵੀ ਇੱਦਾਂ ਹੀ ਹੁੰਦਾ ਸੀ, ਜਿਹੜੀ ਜ਼ਿਮਨੀ ਚੋਣ ਭਾਜਪਾ ਜਿੱਤ ਜਾਂਦੀ ਸੀ ਉਹਦਾ ਤਾਂ ਪ੍ਰਚਾਰ ਹੁੰਦਾ ਸੀ ਬਹੁਤ ਜ਼ਿਆਦਾ, ਪਰ ਜਿਹੜੀ ਹਾਰਦੀਆਂ ਸੀ ਉਹ ਨਹੀਂ ਸੀ ਜ਼ਿਆਦਾ। ਇੱਕ ਵਾਰੀ ਇਹਨਾਂ ਦੀਆਂ ਜਿਹੜੀਆਂ ਜੰਮੂ ਦੇ ਲੋਕਲ ਇਲੈਕਸ਼ਨ ਹੋਏ ਸੀ, ਉੱਥੇ ਬਹੁਤ ਭੈੜੀ ਬੁਰੀ ਹਾਰ ਭਾਜਪਾ ਹਾਰੀ ਸੀਗੀ। ਬਿਲਕੁਲ। ਤੁਸੀਂ ਗੁਜਰਾਤ ਦੀ ਗੱਲ ਕੀਤੀ ਹੈ ਸ਼ਰਮਾ ਜੀ, ਤੇ ਗੁਜਰਾਤ ਦੀ ਹੀ ਗੱਲ ਨੂੰ ਅੱਗੇ ਤੋਰ ਲੈਂਦੇ ਆ। ਜਿਹੜੇ ਸਿਆਸੀ ਮਾਹਰ ਨੇ ਉਹਨਾਂ ਨੇ ਇਹ ਗੱਲ ਲਿਖੀ ਹੈ, ਬਹੁਤਿਆਂ ਨੇ ਇਸ ਗੱਲ ਤੇ ਸਹਿਮਤੀ ਵੀ ਪ੍ਰਗਟਾਈ ਹੈ ਵੀ ਜਿਹੜਾ ਕੇਜਰੀਵਾਲ ਆ ਉਹਨੇ ਉੱਥੇ ਜਾ ਕੇ ਕਾਂਗਰਸ ਦਾ ਜਿਹੜਾ ਪਿਛਲੀ ਵਾਰ ਵਾਲਾ 41% ਵਾਲਾ ਵੋਟ ਫੀਸਦ ਸੀਗਾ, ਉਹਦੇ 'ਚ ਸੰਨ ਲਾਤੀ ਜਾ ਕੇ। ਹੁਣ ਸਵਾਲ ਫਿਰ ਇਹ ਵੀ ਉੱਠੂਗਾ ਵੀ ਕੇਜਰੀਵਾਲ ਗੁਜਰਾਤ ਜਿੱਤਣ ਗਿਆ ਵੀ ਸੀ ਕਿ ਨਹੀਂ। ਦੇਖੋ, ਜੇਕਰ ਅਰਵਿੰਦ ਕੇਜਰੀਵਾਲ ਹਿਮਾਚਲ ਦੇ ਵਿੱਚ ਪੂਰੇ ਜ਼ੋਰ ਜਮਾਇਸ਼ ਨਾਲ ਲੜਦੇ ਜੀ, ਤਦ ਇਹ ਮੰਨਿਆ ਜਾ ਸਕਦਾ ਸੀਗਾ ਕਿ ਉਹਨਾਂ ਨੂੰ ਇਹ ਸਿਆਸੀ ਸਮਝ ਹੈ ਕਿ ਹਾਂ ਬਈ ਪੰਜਾਬ ਤੋਂ ਬਾਅਦ ਅਗਲਾ ਪੜਾਅ ਹਿਮਾਚਲ ਹੋ ਸਕਦਾ, ਕਿਉਂਕਿ ਪੰਜਾਬ ਦੇ ਨਾਲ ਲੱਗਦਾ, ਇੱਥੇ ਵਾਲਾ ਅਸਰ ਉੱਥੇ ਜਾ ਸਕਦਾ। ਲੋਕਾਂ ਦੀ ਆਪਸ ਵਿੱਚ ਸਾਂਝ ਹੈ, ਕਾਰੋਬਾਰ ਹੈ, ਕੰਮ ਹੈ, ਆਉਣਾ ਜਾਣਾ ਹੈ। ਜ਼ਿਆਦਾਤਰ ਹਿਮਾਚਲੀ ਅੱਜ ਕੱਲ੍ਹ ਇਸ ਪੂਰੀ ਚੰਡੀਗੜ੍ਹ ਦੇ ਖੇਤਰ ਦੇ ਵਿੱਚ ਨਾਲ ਆ ਕੇ ਵੱਡੀ ਗਿਣਤੀ 'ਚ ਰਹਿ ਰਹੇ ਨੇ, ਜਾਂ ਬੱਚੇ ਪੜ੍ਹਨ ਆਉਂਦੇ ਨੇ, ਕੰਮ ਕਰਨ ਆਉਂਦੇ ਨੇ, ਜਾਂ ਇੱਕ ਬੈਲਟ ਹੈ ਪੂਰੀ ਜਿਹੜੀ ਆ ਪਹਾੜੀ ਬੈਲਟ, ਸ਼੍ਰੀ ਅਨੰਦਪੁਰ ਸਾਹਿਬ, ਨੰਗਲ ਹੋ ਕੇ ਉਹ ਪਠਾਨਕੋਟ ਵਾਲੇ ਤੱਕ ਏਰੀਏ ਤੱਕ, ਇਹ ਪੂਰੀ ਹਿਮਾਚਲ ਨਾਲ ਲੱਗਦੀ ਹੈ। ਸੋ ਇਸ ਲਈ ਉਹਦਾ ਅਸਰ, ਜਲੰਧਰ ਉਹਦਾ ਸੈਂਟਰ ਪੁਆਇੰਟ ਵੀ ਮੰਨਿਆ ਜਾਂਦਾ ਕਿ ਜਲੰਧਰ ਤੋਂ ਹਿਮਾਚਲ ਕਾਫੀ ਚੱਲਦਾ। ਸੋ ਇਸ ਲਈ ਇਸ ਹਵਾਲੇ ਨਾਲ ਤਾਂ ਸਮਝ ਆਉਂਦੀ ਕਿ ਹਾਂ ਆਮ ਆਦਮੀ ਪਾਰਟੀ ਪੰਜਾਬ ਦਾ ਅਸਰ ਲੈ ਕੇ ਹਿਮਾਚਲ ਗਈ। ਪਰ ਆਪਾਂ ਬਹੁਤ ਦੇਰ ਪਹਿਲਾਂ, ਜੇਕਰ ਸਰੋਤਿਆਂ ਨੂੰ, ਦਰਸ਼ਕਾਂ ਨੂੰ ਯਾਦ ਹੋਵੇ ਪ੍ਰਵੀਨ ਜੀ, ਆਪਾਂ ਖਬਰ ਕੀਤੀ ਸੀ ਕਿ ਹਿਮਾਚਲ ਤੋਂ ਬੋਰੀ ਬਿਸਤਰਾ ਬੰਨ ਕੇ ਆਮ ਆਦਮੀ ਪਾਰਟੀ ਗੁਜਰਾਤ ਪਹੁੰਚੀ। ਸੋ ਇੱਥੋਂ ਤਾਂ ਉਹਨੇ ਬੋਰੀ ਬਿਸਤਰਾ ਪਹਿਲਾਂ ਹੀ ਸਮੇਟ ਲਿਆ ਸੀ। ਉਹਦਾ ਨਤੀਜਾ ਤੁਹਾਨੂੰ ਅਸਰ ਵੀ ਦਿਖ ਗਿਆ। ਪਰ ਗੁਜਰਾਤ ਜਿੱਤਣ ਗਏ ਸੀ ਜਾਂ ਭਾਜਪਾ ਨੂੰ ਜਿਤਾਉਣ ਗਏ ਸੀ? ਜੀ, ਸਵਾਲ ਇਹੀ ਹੈ ਕਿ ਗੁਜਰਾਤ ਦੇ ਵਿੱਚ ਜਿਹੜੇ ਏਜੰਡੇ ਤੇ ਮੋਦੀ ਜੀ ਕੰਮ ਕਰਦੇ ਨੇ, ਉਸੇ ਏਜੰਡੇ ਤੇ ਕੇਜਰੀਵਾਲ ਜੀ ਕੰਮ ਕਰਦੇ ਨੇ। ਫਿਰ ਉੱਥੇ ਤਾਂ ਸਵਾਲ ਇਹ ਸੀਗਾ ਕਿ ਨੁਕਸਾਨ ਬੀਜੇਪੀ ਦਾ ਵੱਧ ਹੋਣਾ ਚਾਹੀਦਾ ਸੀ, ਪਰ ਨੁਕਸਾਨ ਕਾਂਗਰਸ ਦਾ ਹੋ ਰਿਹਾ। ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚ ਭੀੜ ਕੌਣ ਭੇਜਦਾ ਸੀ? ਸੰਘ ਭੇਜਦਾ ਸੀ, ਭਾਜਪਾ ਭੇਜਦੀ ਸੀ। ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਸੀ, ਔਰ ਉਹਦੀ ਪਿੱਛੇ ਤਾਕਤ ਸੰਘ ਔਰ ਭਾਜਪਾ ਬਣ ਕੇ ਖੜੀ ਹੈ। ਤੇ ਉਹਦੇ ਵਿੱਚੋਂ ਜਨਮੇ ਕੇਜਰੀਵਾਲ ਫਿਰ ਉਸ ਸੋਚ ਤੋਂ ਬਾਹਰ ਕਿਵੇਂ ਜਾ ਸਕਦੇ ਨੇ? ਇਸ ਲਈ ਉਸੇ ਸੋਚ ਦੇ ਧਾਰਨੀ ਨੇ, ਤੇ ਉੱਥੇ ਉਹ ਬੀਜੇਪੀ ਨੂੰ ਜਿਤਾਉਣੇ ਗਏ ਸੀ। ਫਿਰ ਜੋ ਕੰਮ ਕਰਤਾ ਉਹਨਾਂ ਨੇ। ਪਰ ਸਵਾਲ ਇਹ ਹੈ ਕਿ ਜਦੋਂ ਉੱਥੇ ਵੋਟ ਪਰਸੈਂਟ ਦੇਖਿਆ ਜਾਂਦਾ ਹੈ ਤਾਂ 14% ਦੇ ਕਰੀਬ ਵੋਟ ਕਾਂਗਰਸ ਦੀ ਘਟੀ ਹੈ, ਠੀਕ ਹੈ, ਤੇ ਅਰਵਿੰਦ ਕੇਜਰੀਵਾਲ ਦੀ 13% ਦੀ ਵੋਟ ਵਧੀ ਹੈ। ਬਿਲਕੁਲ ਉਹੀ ਵੋਟ ਹੈ ਨਾ ਫਿਰ। ਪਰ ਅਰਵਿੰਦ ਕੇਜਰੀਵਾਲ ਜੇ ਬੀਜੇਪੀ ਨੂੰ ਜਿਤਾਉਣ ਗਏ ਸੀ ਤਾਂ ਇਹ ਲੁਕਮਾ ਏਜੰਡਾ ਹੋ ਸਕਦਾ ਹੈ। ਪਰ ਜਿਹੜਾ ਉਹਨਾਂ ਦਾ ਰਾਜਨੀਤਿਕ ਏਜੰਡਾ ਸੀ, ਜਿਹਦੇ ਲਈ ਉਹ ਗੁਜਰਾਤ ਗਏ ਸੀ, ਉਹ ਚੋਂ ਕਾਮਯਾਬ ਨੇ ਪ੍ਰਵੀਨ ਜੀ। ਉਹ ਏਜੰਡਾ ਸੀ ਰਾਸ਼ਟਰੀ ਪਾਰਟੀ ਬਣਨ ਦਾ। ਉਹ ਰਾਸ਼ਟਰੀ ਪਾਰਟੀ ਉਹ ਬਣ ਗਏ। ਜੇਕਰ ਉਹ ਹਿਮਾਚਲ 'ਚ ਲੜਦੇ ਪੂਰੀ ਤਾਕਤ ਨਾਲ, ਤਾਂ ਉਹਨਾਂ ਨੂੰ ਪਤਾ ਸੀ ਕਿ ਹਿਮਾਚਲ ਦੇ ਵਿੱਚ ਸ਼ਾਇਦ ਮੇਰੇ ਕੋਲ 13% ਵੋਟ ਨਹੀਂ ਆਉਣੀ, ਮੈਂ 6% ਤੋਂ ਉੱਪਰ ਵੋਟ ਹਾਸਲ ਨਹੀਂ ਕਰਦਾ। ਜੇ ਦੋਏ ਸੂਬਿਆਂ 'ਚ ਵੀ ਲੜਦਾ, ਲੈ ਦੇ ਕੇ 5-7 ਚਿਹਰੇ ਆ, ਕਦੇ ਉਧਰ ਕਦੇ ਉਧਰ, ਫਿਰ ਉਹਨੂੰ ਲੱਗਦਾ ਸੀ ਕਿ ਮੈਂ ਮੇਰੀ ਤਾਕਤ ਵੰਡੀ ਜਾਣੀ ਸੀ। ਇਸ ਲਈ ਪੂਰਾ ਜ਼ੋਰ ਗੁਜਰਾਤ 'ਚ ਲਾਇਆ ਤਾਂ ਕਿ ਮੈਂ ਰਾਸ਼ਟਰੀ ਪਾਰਟੀ ਬਣ ਸਕਾਂ, ਕਿਉਂਕਿ ਪੰਜਾਬ 'ਚ ਵੀ ਸਰਕਾਰ ਹੈਗੀ ਹੈ, ਦਿੱਲੀ 'ਚ ਵੀ ਸਰਕਾਰ ਹੈਗੀ ਹੈ, ਗੋਆ 'ਚ ਵੀ MLA ਆ ਗਏ ਨੇ, ਤੇ ਉੱਥੇ ਨੁਮਾਇੰਦਗੀ ਦਿਖਾ ਕੇ ਤੇ 6% ਤੋਂ ਵੱਧ ਵੋਟ ਹਾਸਲ ਕਰਕੇ ਰਾਸ਼ਟਰੀ ਪਾਰਟੀ ਵਾਲਾ ਇਹਨਾਂ ਦਾ ਕੋਰਮ ਪੂਰਾ ਹੋਣ ਵਾਲਾ ਸੀਗਾ। ਸੋ ਉਸ ਲਈ ਉੱਥੇ ਜ਼ੋਰ ਲਾਇਆ, ਔਰ ਉੱਥੇ ਜਿਹੜੀ ਉਹ 12+ ਮੈਂਬਰ ਵੀ ਆ ਗਈ, ਮਤਲਬ ਕਿ ਵੋਟ ਫੀਸਦ ਵੀ ਆ ਗਈ, ਤੇ ਸੀਟਾਂ ਵੀ 5 ਆ ਗਈਆਂ। ਤਾਂ ਉਹਦੇ ਨਾਲ ਹੁਣ ਉਹ ਰਾਸ਼ਟਰੀ ਪਾਰਟੀ ਬਣਨ ਵਾਲਾ ਜਿਹੜਾ ਅੜਿੱਕਾ ਸੀਗਾ, ਉਹ ਅੜਿੱਕਾ ਦੂਰ ਹੋ ਗਿਆ। ਸੋ ਹੁਣ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਿਆ। ਸੋ ਇਸੇ ਲਈ ਗੁਜਰਾਤ ਗਏ ਸੀ ਕੇਜਰੀਵਾਲ। ਕੇਜਰੀਵਾਲ ਦਾ ਮਕਸਦ ਗੁਜਰਾਤ ਜਿੱਤਣਾ ਬਿਲਕੁਲ ਨਹੀਂ ਸੀ, ਔਰ ਉਹਨਾਂ ਨੂੰ ਧਰਾਤਲ ਤੇ ਪਤਾ ਸੀ ਸਾਡੀ ਜੋ ਸਥਿਤੀ ਹੈ। ਪਰ ਉਹਦੇ ਬਾਵਜੂਦ ਵੀ ਜਿਵੇਂ ਭਗਵੰਤ ਮਾਨ ਬੋਲਦੇ ਸੀ, ਜਿਵੇਂ ਕੇਜਰੀਵਾਲ ਲਿਖ ਕੇ ਦੇ ਆਏ ਸੀ, ਮਤਲਬ ਉਹ ਇੱਕ ਹਵਾ ਦੇ ਵਿੱਚ ਸ਼ਗੂਫੇ ਸੀ, ਜਾਂ ਜਿਵੇਂ ਲੜਦੀ ਹੋ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ, ਉਹਦਾ ਇੱਕੋ ਫਾਰਮੂਲਾ ਸੀ, ਜਾਂ ਅਗਲੀ ਵਾਰ ਲਈ ਗਰਾਊਂਡ ਤਿਆਰ ਹੈ। ਕਿਉਂਕਿ 30 ਤੋਂ ਵੱਧ ਸੀਟਾਂ ਤੇ ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ। ਇਹਦੇ ਵਿੱਚ ਕੋਈ ਦੋ ਸ਼ੱਕ ਨਹੀਂਗਾ ਕਿ ਉੱਥੇ ਨਜ਼ਰ ਆਈ ਆਮ ਆਦਮੀ ਪਾਰਟੀ। ਉੱਥੇ ਆਮ ਆਦਮੀ ਪਾਰਟੀ ਨੇ 5 ਸੀਟਾਂ ਜਿੱਤ ਕੇ ਮਤਲਬ ਕਿ ਇੱਕ ਨਵੀਂ ਕਹਾਣੀ ਲਿਖ ਦਿੱਤੀ ਹੈ। ਸੋ ਇਸ ਲਈ ਇਸ ਵਾਰ ਟੀਚਾ ਸੀ ਰਾਸ਼ਟਰੀ ਪਾਰਟੀ ਬਣਦਾ, ਅਗਲੀ ਵਾਰ ਟੀਚਾ ਹੋਊਗਾ ਕਿ ਚੋਣਾਂ ਦੇ ਵਿੱਚ ਕੋਈ ਥਾਂ ਹਾਸਲ ਕੀਤੀ ਜਾਵੇ। ਜੇਕਰ ਇਸੇ ਤਰ੍ਹਾਂ ਪਹਿਲਕਦਮੀ ਕਰਦੀ ਰਹੀ, ਗੁਜਰਾਤ ਨਾਲ ਰਾਬਤਾ ਰੱਖਿਆ ਆਮ ਆਦਮੀ ਪਾਰਟੀ ਨਾਲ, ਤਾਂ ਉੱਥੇ ਬੀਜੇਪੀ ਲਈ ਵੀ ਕੱਲ ਨੂੰ ਖਤਰਾ ਬਣ ਸਕਦਾ। ਪਰ ਜੇ ਬੀਜੇਪੀ ਨਾਲ ਮਿਲ ਕੇ ਹੀ ਚੱਲਣਾ ਹੋਇਆ, ਫਿਰ ਖਤਰਾ ਕਿਉਂ ਬਣਨਗੇ?
ਸੋ ਇਸ ਲਈ ਜੋ ਹਾਸਲ ਕਰਨਾ ਸੀ ਜੀ ਉਹ ਹਾਸਲ ਕਰ ਲਿਆ ਕੇਜਰੀਵਾਲ ਹੋਰਾਂ ਨੇ ਗੁਜਰਾਤ ਤੋਂ। ਜੀ 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 ਸ਼ਰਮਾ ਜੀ, ਰੁਕ ਕਰੀਏ ਪਹਾੜਾਂ ਦਾ, ਹਿਮਾਚਲ ਪ੍ਰਦੇਸ਼ ਦਾ। ਹਿਮਾਚਲ ਪ੍ਰਦੇਸ਼ ਨੇ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਇੱਕ ਨਹੀਂ ਬਲਕਿ 2 ਰਵਾਇਤਾਂ ਕਾਇਮ ਰੱਖੀਆਂ ਨੇ। ਹਾਂ ਬਿਲਕੁਲ ਪ੍ਰਵੀਨ ਜੀ, ਹਿਮਾਚਲ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਹਿਮਾਚਲ ਦਾ ਰਿਵਾਜ ਰਿਹਾ ਕਿ ਹਾਂ ਬਈ ਹਰ ਵਾਰ 5 ਸਾਲ ਬਾਅਦ ਸਰਕਾਰ ਬਦਲ ਦੋ, तो इस बार भी उन्होंने वो सरकार बदल दी, मतलब अपना वो रिवाज उन्होंने इस बार भी बरकरार रखा ਜਾਂ कह ਲਈਏ ਆਪਾਂ ਕਾਇਮ ਰੱਖਿਆ ਹੈ ਨਾ। ਸੋ ਜੇਕਰ ਮੈਂ ਇਸ ਹਵਾਲੇ ਨਾਲ ਦੇਖਦਾ, ਤੁਸੀਂ ਇਹ ਦੇਖੋ ਕਿ ਜਿਹੜਾ ਕੰਮ ਉੱਥੇ ਪੁਰਾਣੇ, ਜੇਕਰ ਮੈਂ ਵੱਡੇ ਚਿਹਰਿਆਂ 'ਚ ਗੱਲ ਕਰਾਂ ਤਾਂ ਉੱਥੇ ਜਿਹੜਾ ਕੰਮ ਕਦੇ ਵੀਰਭੱਦਰ ਨਹੀਂ ਕਰ ਸਕੇ, ਜਿਹੜਾ ਕੰਮ ਸ਼ਾਂਤਾ ਕੁਮਾਰ ਨਹੀਂ ਕਰ ਸਕੇ, ਜਿਹੜਾ ਕੰਮ ਪ੍ਰੇਮ ਕੁਮਾਰ ਧੂਮਲ ਨਹੀਂ ਕਰ ਸਕੇ, ਉਹੀ ਕੰਮ ਜੈਰਾਮ ਠਾਕਰ ਵੀ ਨਹੀਂ ਕਰ ਸਕੇ, ਸਰਕਾਰ ਨਹੀਂ ਦੁਹਰਾ ਸਕੇ। ਉੱਥੇ ਇਹ ਰਿਵਾਜ ਬਰਕਰਾਰ ਰਿਹਾ। ਪਰ ਹਿਮਾਚਲ ਦਾ ਇੱਕ ਹੋਰ ਰਿਵਾਜ ਕਮਾਲ ਦਾ ਪ੍ਰਵੀਨ ਜੀ, ਕਿ ਉਹ ਅੱਧੀ ਤੋਂ ਵੱਧ ਕੈਬਨਿਟ ਨੂੰ ਧੋ ਦਿੰਦੇ ਆ ਹਰ ਵਾਰ। ਅੱਛਾ, ਵਾਹ। ਇਹ ਲਗਾਤਾਰ ਬਰਕਰਾਰ। ਤੁਸੀਂ ਇਹ ਦੇਖੋ ਕਿ 2003 ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤਦ ਧੂਮਲ ਕੈਬਨਿਟ ਦੇ 11 ਚੋਂ 6 ਮੰਤਰੀ ਹਾਰ ਜਾਂਦੇ ਨੇ। ਠੀਕ ਹੈ। ਉਸ ਤੋਂ ਬਾਅਦ 2007 ਚ ਆ ਜਾਓ, ਵੀਰਭੱਦਰ ਦੀ ਕੈਬਨਿਟ ਦੇ 10 ਚੋਂ 6 ਮੰਤਰੀ ਹਾਰ ਜਾਂਦੇ ਨੇ। ਹੋਰ ਛੱਡੋ, ਉਹ ਤੋਂ ਅੱਗੇ ਆ ਜਾਓ 2012 ਚ ਆ ਜਾਓ, ਫਿਰ ਧੂਮਲ ਆ ਗਏ, ਧੂਮਲ ਦੀ 10 ਚੋਂ 4 ਮੰਤਰੀ ਹਾਰ ਜਾਂਦੇ ਨੇ। 2017 ਆ ਜਾਓ, ਪਿਛਲੀ ਵਾਰ ਜਿਹੜੀ ਚੋਣ ਦੇ ਵਿੱਚ ਸਰਕਾਰ ਤਾਂ ਬੀਜੇਪੀ ਦੀ ਬਣੀ, ਪਰ ਅਨੁਰਾਗ ਠਾਕਰ ਦੇ ਬਾਪੂ ਵੀ ਆਪਣੀ ਚੋਣ ਹਾਰ ਗਏ, ਜਿਹੜੇ ਮੁੱਖ ਮੰਤਰੀ ਦੇ ਚਿਹਰਾ ਸੀ ਉਹ ਚੋਣ ਹਾਰ ਗਏ। ਪਰ ਉਸ ਸਮੇਂ 2017 ਦੀ ਚੋਣ 'ਚ ਸਰਕਾਰ ਕਾਂਗਰਸ ਦੀ ਸੀ। ਜਦੋਂ ਚੋਣ ਮੈਦਾਨ 'ਚ ਉਤਰੀ ਤਾਂ ਵੀਰਭੱਦਰ ਮੁੱਖ ਮੰਤਰੀ ਸੀਗੇ, ਤਾਂ ਵੀਰਭੱਦਰ ਦੀ ਕੈਬਨਿਟ ਦੇ 11 ਚੋਂ 5 ਮੰਤਰੀ ਹਾਰ ਗਏ ਸੀ। ਉਹ ਅੱਛਾ। ਸੋ 3 ਦੇ ਵਿੱਚ 11 ਚੋਂ 6 ਮੰਤਰੀ ਹਾਰਦੇ ਨੇ, 7 ਦੇ ਵਿੱਚ 10 ਚੋਂ 6 ਮੰਤਰੀ ਹਾਰਦੇ ਨੇ, 12 ਦੇ ਵਿੱਚ 10 ਚੋਂ 4 ਮੰਤਰੀ ਹਾਰਦੇ ਨੇ, 17 ਦੇ 11 ਤੋਂ 5 ਹਾਰਦੇ ਨੇ। ਤੇ ਉਹ ਰਿਵਾਜ ਐਕਟੀ ਵੀ ਕਾਇਮ ਹੈ ਜੀ। ਜੈਰਾਮ ਠਾਕਰ ਦੇ 10 ਚੋਂ 8 ਮੰਤਰੀ ਹਾਰ ਗਏ ਜੀ। ਸੋ ਇਹ ਰਿਵਾਜ ਜਿਹੜਾ ਹਿਮਾਚਲੀਆਂ ਨੇ ਬਰਕਰਾਰ ਰੱਖਿਆ। ਤੇ ਪਿਛਲੀ ਵਾਰ ਮੁੱਖ ਮੰਤਰੀ ਅਨੁਰਾਗ ਠਾਕਰ ਦੇ ਪਿਤਾ ਜਿਹੜੇ ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਦਾ ਚਿਹਰਾ ਸੀ, ਉਹ ਵੀ ਹਮੀਰਪੁਰ ਜ਼ਿਲ੍ਹੇ ਦੀ ਸੁਜਾਨਪੁਰ ਸੀਟ ਤੋਂ 2000 ਦੇ ਕਰੀਬ ਵੋਟਾਂ ਨਾਲ ਹਾਰ ਗਏ ਸੀ। ਬੇਸ਼ੱਕ ਪਾਰਟੀ 68 ਚੋਂ 47 ਸੀਟਾਂ ਲੈ ਕੇ ਸਰਕਾਰ ਬਣਾ ਗਈ ਸੀ, ਪਰ ਆਪ ਹਾਰ ਗਏ। ਤੇ ਇਸ ਵਾਰ ਵੀ ਬੀਜੇਪੀ ਦੀ ਹਾਰ ਦੇ ਕਾਰਨਾਂ ਚੋਂ ਇੱਕ ਕਾਰਨ ਇਹ ਵੀ ਹੈ ਕਿ ਉੱਥੇ ਜੈਰਾਮ ਠਾਕਰ ਔਰ ਜੇਪੀ ਨੱਡਾ ਨੇ ਅਨੁਰਾਗ ਠਾਕਰ ਤਾਂ ਅਨੁਰਾਗ ਠਾਕਰ, ਉਹਦੇ ਬਾਪੂ ਪ੍ਰੇਮ ਕੁਮਾਰ ਧੂਮਲ ਨੂੰ ਵੀ ਖੁੱਡੇ ਲਾ ਕੇ ਰੱਖਿਆ ਜੀ। ਤੇ ਧੂਮਲ ਗਰੁੱਪ ਚੁੱਪ ਕਰਕੇ ਅੰਦਰ ਖਾਤੇ ਚਾਹੁੰਦਾ ਸੀ ਸ਼ਾਇਦ ਕਿ ਹਾਂ ਬੀਜੇਪੀ ਨੂੰ ਝਟਕਾ ਲੱਗੇ ਤੇ ਪਤਾ ਲੱਗੇ ਸਾਡੀ ਬੁੱਕਤ ਕੀ ਆ। ਸੋ ਇਸ ਲਈ ਪ੍ਰੇਮ ਕੁਮਾਰ ਧੂਮਲ ਕਿਤੇ ਸਰਗਰਮ ਨਜ਼ਰ ਨਹੀਂ ਆਏ। ਮੈਂ ਅਨੁਰਾਗ ਠਾਕਰ ਰੋ ਵੀ ਪਏ ਸੀ ਪ੍ਰਚਾਰ ਕਰਦੇ ਹੋਏ ਜੀ, ਆਪਣੇ ਪਿਓ ਦੀ ਹਾਰ ਦੀ ਪੀੜ ਨੂੰ ਯਾਦ ਕਰਕੇ ਇੱਕ ਵਾਰ। ਸੋ ਇਸ ਲਈ ਉਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਹੈ। ਤੇ ਦੂਜਾ, ਬਾਗੀ ਵੱਡੇ ਕਾਰਨ ਬਣੇ ਬੀਜੇਪੀ ਲਈ। ਬਾਗੀਆਂ ਨੂੰ ਮਨਾ ਨਹੀਂ ਸਕੇ, ਸਮਝਾ ਨਹੀਂ ਸਕੇ, ਮੋਦੀ ਤੱਕ ਨੂੰ ਫੋਨ ਕਰਨਾ ਪਿਆ। ਹਾਂ ਜੀ, ਜਿੱਥੇ ਹਿਮਾਚਲ ਦਾ ਇਹ ਰਿਵਾਜ ਕਾਇਮ ਰਿਹਾ, ਉੱਥੇ ਆਮ ਆਦਮੀ ਪਾਰਟੀ ਨਾਲ ਜੋ ਹਾਸਲ ਕਰਨ ਗੁਜਰਾਤ ਗਈ ਸੀ ਉਹ ਹਾਸਲ ਹੋਇਆ, ਪਰ ਪੰਜਾਬ ਦਾ ਅਸਰ ਹਿਮਾਚਲ 'ਚ ਬਿਲਕੁਲ ਨਜ਼ਰ ਨਹੀਂ ਆਇਆ। ਪ੍ਰਵੀਨ ਜੀ 68 ਦੀਆਂ 68 ਸੀਟਾਂ ਤੇ ਲੜੇ ਸੀ ਆਮ ਆਦਮੀ ਪਾਰਟੀ, ਤੇ 1% ਵੋਟ ਹੈ। ਹੋਰ ਛੱਡੋ, ਸਿਰਫ ਇੱਕ ਉਮੀਦਵਾਰ ਹੈ ਜਿਹਦੀ ਜ਼ਮਾਨਤ ਬਚੀ ਹੈ। ਠੀਕ ਹੈ। 68 ਚੋਂ 67 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਆਮ ਆਦਮੀ ਪਾਰਟੀ ਦੀ। ਹੋਰ ਛੱਡੋ, 23 ਉਮੀਦਵਾਰ ਤਾਂ ਨੋਟਾਂ ਤੋਂ ਵੀ ਹਾਰ ਗਏ ਇਹਨਾਂ ਦੇ। ਸੋ ਇਸ ਲਈ ਹਿਮਾਚਲ ਨੇ ਆਪਣੀ ਰਵਾਇਤ ਨੂੰ, ਆਪਣੇ ਰਿਵਾਜ ਨੂੰ ਕਾਇਮ ਰੱਖਿਆ, ਤੇ ਉਹਨਾਂ ਨੂੰ ਲੱਗਦਾ ਕਿ ਬਦਲ ਕੇ ਲਈ ਜਾਓਗੇ ਤਾਂ ਦੋਏ ਪਾਰਟੀਆਂ ਟਿਕਾਣੇ ਸਿਰ ਵੀ ਰਹਿਣਗੀਆਂ, ਕੰਮ ਵੀ ਕਰਨਗੀਆਂ, ਲੋਕਾਂ ਲਈ ਫਿਕਰਮੰਦੀ ਵੀ ਰਹਿਣਗੀਆਂ। ਉੱਥੇ ਧਰਮ ਵਾਲਾ ਪੱਤਾ, ਜਾਤ ਵਾਲਾ ਪੱਤਾ, ਫਿਰਕੂ ਵਾਲਾ ਪੱਤਾ, ਵੰਡ ਪਾਊ ਵਾਲਾ ਪੱਤਾ ਨਹੀਂ ਚੱਲਦਾ, ਕਿਉਂਕਿ ਬਹੁ ਗਿਣਤੀ ਇੱਕੋ ਭਾਈਚਾਰਾ ਜ਼ਿਆਦਾਤਰ। ਸੋ ਇਸ ਲਈ ਉਹ ਹਿਮਾਚਲ ਵਾਲੇ ਆਪਣੇ ਨਜ਼ਰੀਏ ਨਾਲ ਸੋਚਦੇ ਨੇ, ਤੇ ਉਸ ਹਵਾਲੇ ਨਾਲ ਉਹਨਾਂ ਨੇ ਇਹ ਬਦਲਾਅ ਲਿਆਂਦਾ। ਸੋ ਉਹਦੇ ਵਿੱਚ ਬੀਜੇਪੀ ਦੀਆਂ ਆਪਣੀਆਂ ਨਲਾਇਕੀਆਂ ਵੀ, ਆਪਣੀਆਂ ਕਤਾਈਆਂ ਵੀ, ਜਦੋਂ ਕਿ ਕਾਂਗਰਸ ਕੋਲ ਨਾ ਤਾਂ ਓਡੇ ਵੱਡੇ ਚਿਹਰੇ ਸੀ, ਨਾ ਓਡੇ ਵੱਡੇ ਪ੍ਰੋਗਰਾਮ ਸੀ, ਨਾ ਓਡੀ ਵੱਡੀਆਂ ਰੈਲੀਆਂ ਸੀ। ਇਹ ਲੋਕਾਂ ਨੇ ਜਿਤਾਤੇ। ਜਿਵੇਂ ਪੰਜਾਬ 'ਚ ਕਿਹਾ ਜਾਂਦਾ ਕਿ ਅਕਾਲੀ ਕਾਂਗਰਸੀ ਨੂੰ ਹਰਾਉਣ ਦੇ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਜਿਤਾਈ, ਉੱਥੇ ਲੋਕਾਂ ਨੇ ਬੀਜੇਪੀ ਨੂੰ ਸਮਝ ਸਿਖਾਉਣ ਦੇ ਲਈ, ਅਕਲ ਦੇਣ ਦੇ ਲਈ ਕਾਂਗਰਸੀ ਆਪ ਜਿਤਾਤੇ। ਨਹੀਂ, ਕਾਂਗਰਸੀ ਵੀ ਇੰਨੇ ਜੋਗੇ ਨਹੀਂ ਸੀ ਉੱਥੇ। ਜੀ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਿਮਾਚਲ ਦੇ ਬਾਗਬਾਨ ਕਿਸਾਨਾਂ ਦੀ। ਇਹਨਾਂ ਨੇ ਮੋਦੀ ਤੋਂ ਕਹਿੰਦੇ ਕਾਨੂੰਨਾਂ ਦਾ ਲਿਆ ਬਦਲਾ, ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ। ਪ੍ਰਵੀਨ ਜੀ, ਬਿਲਕੁਲ। ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ
ਤਦ ਉਹਨਾਂ ਦਿਨਾਂ ਦੇ ਜੀ ਦੌਰਾਨ ਹਿਮਾਚਲ ਦੇ ਕੁਝ ਸੇਬ ਬਾਗਬਾਨ ਵੀ ਉੱਥੇ ਪ੍ਰਦਰਸ਼ਨ ਕਰਨ ਪਹੁੰਚੇ ਸੀ। ਇੱਕ ਪਾਸੇ ਉਹ ਰੋਸ ਪ੍ਰਗਟਾਉਣ ਆਏ ਸੀ, ਦੂਏ ਪਾਸੇ ਉਹ ਸੇਬ ਦੀਆਂ ਪੇਟੀਆਂ ਲੈ ਕੇ ਨਾਲ ਆਏ ਸੀ ਠੀਕ ਹੈ। ਕਿ ਅਸੀਂ ਕਿਸਾਨ ਭਰਾਵਾਂ ਲਈ ਸੇਬ ਲੈ ਕੇ ਆਏ। ਤੇ ਉਹ ਕਹਿੰਦੇ ਕਿ ਇਹ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਹਾਂ ਏਦਾਂ ਵੀ ਕਿਸਾਨ ਲੜਾਈ ਲੜ ਸਕਦੇ। ਸੋ ਉਹਨਾਂ ਚੋਂ ਕਈਆਂ ਨਾਲ ਮੇਰੀ ਲਗਾਤਾਰ ਵਾਰਤਾਲਾਪ ਵੀ ਹੁੰਦੀ ਰਹੀ ਤੇ ਮੇਰੇ ਸੰਪਰਕ 'ਚ ਵੀ ਰਹੇ। ਤੇ ਹੁਣ ਜਦੋਂ ਮੈਂ ਫੇਰ ਦੁਬਾਰਾ ਨਤੀਜੇ ਆਏ ਤਦ ਮੈਂ ਇਸ ਪਹਿਲੂ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜਾ ਬਾਗਬਾਨ ਖੇਤਰ ਹੈ ਉੱਥੇ ਦਾ ਹਾਂਜੀ ਰਿਸਪੌਂਸ ਕਿਵੇਂ ਦਾ ਰਿਹਾ। ਤੇ ਜਦੋਂ ਮੈਂ ਉੱਥੇ ਉਹਨਾਂ ਲੋਕਾਂ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਮੈਨੂੰ ਸੀਟਾਂ ਦੱਸੀਆਂ ਕਿ ਆਹ ਸੀਟਾਂ ਨੇ ਜੀ ਸਾਡੀਆਂ ਜਿੱਥੇ ਸੇਬ ਦਾ ਜ਼ਿਆਦਾ ਕਾਰੋਬਾਰ ਹੁੰਦਾ। ਤਦ ਮੈਂ ਹਵਾਲੇ ਨਾਲ ਦੇਖਿਆ ਤਾਂ 17 ਸੀਟਾਂ ਬਣਦੀਆਂ ਸੀ ਜਿੱਥੇ ਸੇਬ ਦਾ ਬਾਗਬਾਨ ਕਿਸਾਨ, ਮਤਲਬ ਉਵੇਂ ਛੋਟੇ ਛੋਟੇ ਕਿਸਾਨ ਤਾਂ ਹਿਮਾਚਲ 'ਚ ਖੇਤ ਛੋਟੇ ਛੋਟੇ ਹੈਗੇ ਤਾਂ ਉਹ ਵੀ ਕਈ ਤਾਂ ਲੋਕ ਕਿਸਾਨੀ ਤੇ ਨਿਰਭਰ ਨੇ, ਪਰ ਉਹ ਉਵੇਂ ਦੀ ਖੇਤੀ ਨਹੀਂ ਕਰਦੇ। ਇਸ ਲਈ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤੇ ਉਹਨਾਂ ਕਾਨੂੰਨਾਂ ਦਾ ਅਸਰ ਨਹੀਂ ਜਾਣਾ। ਹਾਂਜੀ ਹਾਂਜੀ। ਪਰ ਬਾਗਬਾਨ ਜਿਹੜੇ ਉੱਥੇ ਦਾ ਸੇਬ ਕਾਰੋਬਾਰੀ ਆ ਪ੍ਰਵੀਨ ਜੀ, ਉਹ 3 ਖੇਤੀ ਕਾਨੂੰਨਾਂ ਤੋਂ ਪਹਿਲਾਂ ਹੀ 3 ਖੇਤੀ ਕਾਨੂੰਨਾਂ ਦੀ ਮਾਰ ਹੇਠ ਆ ਚੁੱਕਿਆ ਸੀ। ਅੱਛਾ ਠੀਕ ਹੈ। ਉਹ ਪਹਿਲਾਂ ਤੋਂ ਹੀ ਮਾਰ ਚੱਲ ਰਿਹਾ ਸੀ। ਇਸ ਲਈ ਉਹ ਦਿੱਲੀ ਦੱਸਣ ਆਇਆ ਸੀ ਕਿ ਭਰਾਵੋ ਤੁਸੀਂ ਇਹ ਜਾਲ 'ਚ ਨਾ ਫਸ ਜਾਓ, ਅਸੀਂ ਧੋਖਾ ਖਾ ਚੁੱਕੇ ਹਾਂ। ਤੇ ਇਸ ਲਈ ਉਸ ਧੋਖੇ ਵਾਲੀ ਮੈਂ ਉਸ ਹਲਕਿਆਂ 'ਚ ਦੇਖਣਾ ਚਾਹੁੰਦਾ ਸੀ ਕਿ ਉਹ ਬਾਗਬਾਨ ਕੀ ਉਸੇ ਗੱਲ ਤੇ ਕਾਇਮ ਨੇ। ਤਾਂ ਜਦੋਂ ਮੈਂ ਚੈੱਕ ਕੀਤਾ ਤਾਂ 17 ਸੀਟਾਂ ਨੇ ਪ੍ਰਵੀਨ ਜੀ ਉਹ ਜਿੱਥੇ ਸੇਬ ਬਾਗਬਾਨ ਦਾ ਚੰਗਾ ਦਬਦਬਾ ਹੈ, ਸੇਬ ਦੇ ਬਾਗਬਾਨ ਕਿਸਾਨਾਂ ਦੇ ਚੰਗੀ ਮਤਲਬ ਕਿ ਗਿਣਤੀ ਹੈ। ਤੇ ਉਹਨਾਂ 17 ਚੋਂ 14 ਸੀਟਾਂ ਬੀਜੇਪੀ ਹਾਰ ਗਈ, ਮਾਤਰ 3 ਸੀਟਾਂ ਜਿੱਤੀ। ਇਹਦਾ ਮਤਲਬ ਉਹ ਅਸਰ ਦਿਖਿਆ। ਹੁਣ ਪਹਿਲੂ ਕੀ ਹੈ, ਉੱਥੇ ਸੇਬ ਦੇ ਜਿਹੜੇ ਬਾਗਬਾਨ ਨੇ, ਸੇਬ ਦੀ ਖੇਤੀ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਤੋਂ ਸੇਬ ਉੱਥੇ ਲੋਕਲ ਆੜ੍ਹਤੀਏ ਖਰੀਦਦੇ ਸੀ। ਉਹ ਖਰੀਦ ਕੇ ਉਸ ਨੂੰ ਵੱਖੋ-ਵੱਖ ਕੰਪਨੀਆਂ ਦੇ ਨਾਮ ਦੇ ਉੱਤੇ ਕੋਈ ਉਹਦਾ ਜੂਸ ਬਣਾ ਕੇ ਵੇਚਦਾ, ਕੋਈ ਉਹਦਾ ਕੁਛ ਬਣਾ ਕੇ ਵੇਚਦਾ, ਕੋਈ ਸਿੱਧਾ ਸੇਬ ਭੇਜਦਾ, ਕੋਈ ਕਿਸੇ ਕੰਪਨੀ ਨੂੰ ਭੇਜਦਾ, ਕੋਈ ਮਤਲਬ ਦਿੱਲੀ ਦੀ ਵੱਡੀ ਮੰਡੀ 'ਚ ਭੇਜਦਾ, ਕੋਈ ਕਿਤੇ ਭੇਜਦਾ। ਉਹ ਐਵੇਂ ਕੰਮ ਚੱਲਦਾ ਸੀ। ਉੱਥੇ ਅਵਾਨੀ ਅਡਾਨੀ ਵਰਗੀਆਂ ਕੰਪਨੀਆਂ ਵੱਡੀਆਂ ਦਾਖਲ ਹੋਈਆਂ ਤੇ ਉਹਨਾਂ ਨੇ 3 ਤੋਂ 4 ਗੁਣਾ ਵੱਧ ਆੜ੍ਹਤੀਆਂ ਤੋਂ, ਉਹਨਾਂ ਛੋਟੇ ਵਪਾਰੀਆਂ ਤੋਂ ਕਿਸਾਨਾਂ ਨੂੰ ਸੇਬ ਦਾ ਮੁੱਲ ਦਿੱਤਾ। 3 ਤੋਂ 4 ਗੁਣਾ ਵੱਧ। ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਲੈ ਕੇ ਜਾਣ ਦੀ ਲੋੜ ਨਹੀਂ ਸੇਬ, ਅਸੀਂ ਤੁਹਾਡੇ ਖੇਤ ਤੱਕ ਆਵਾਂਗੇ, ਅਸੀਂ ਤੁਹਾਡੇ ਬਾਗ ਤੱਕ ਆਵਾਂਗੇ, ਇੱਥੋਂ ਹੀ ਤੋੜਾਂਗੇ, ਇੱਥੋਂ ਹੀ ਸੰਭਾਲਾਂਗੇ, ਤੁਹਾਨੂੰ ਨਗਦ ਪੈਸੇ ਦੇਵਾਂਗੇ। ਤੇ ਬਾਗਬਾਨ ਉਹਨਾਂ ਦੇ ਬਹਿਕਾਵੇ 'ਚ ਆ ਗਏ ਤੇ ਉਹਨਾਂ ਨੂੰ ਸੇਬ ਦੇਣਾ ਸ਼ੁਰੂ ਕਰਤਾ। ਤੇ ਛੋਟਾ ਵਪਾਰੀ ਆਪਣਾ ਕੰਮ ਬਦਲ ਗਿਆ। 2-3 ਸਾਲਾਂ ਦੇ ਵਿੱਚ ਉਹਨੇ ਆਪਣੀ ਮੰਡੀ ਸਮੇਟ ਲਈ ਤੇ ਉਹ ਨਵੇਂ ਕੰਮਾਂ ਚਲਾ ਗਿਆ ਕਿ ਮੇਰਾ ਤਾਂ ਕੰਮ ਹੀ ਖਤਮ ਹੋ ਗਿਆ। ਸੋ ਜਦੋਂ ਉਹਦਾ ਕੰਮ ਖਤਮ ਹੋ ਗਿਆ ਫਿਰ ਇਹ ਆ ਗਏ ਜੀ 2 ਕੰਪਨੀਆਂ ਨੇ ਵੱਡੀਆਂ ਜਿਹੜੀਆਂ ਉੱਥੇ ਸੇਬ ਖਰੀਦੀਆਂ ਨੇ। ਉਹਨਾਂ ਨੇ ਫਿਰ ਏਕਾਧਿਕਾਰ ਕਰ ਲਿਆ ਕਿ ਨਾ ਜੀ ਅਸੀਂ ਤਾਂ ਕੁਆਲਿਟੀ ਚੈੱਕ ਲਾਵਾਂਗੇ ਹੁਣ ਸਿਰਫ ਲਾਲ ਸੇਬ ਅਸੀਂ ਖਰੀਦਾਂਗੇ, ਬਾਕੀ ਸੇਬ ਤਾਂ ਥੋੜਾ ਕੂੜਾ ਏ, ਚਾਹੇ ਉਹਦੇ ਵਿੱਚ ਮਾੜੀ ਜੀ ਗਲੀ ਹੋ ਗਈ, ਚਾਹੇ ਉਹ ਵਿੱਚ ਚਿੱਟਾ ਰੰਗ ਆ ਗਿਆ, ਚਾਹੇ ਪੂਰਾ ਹੀ ਚਿੱਟਾ ਹੈ, ਉਹ ਸਾਡੇ ਲਈ ਕੋਈ ਮੁੱਲ ਨਹੀਂ। ਮੁੱਲ ਆਹੀ ਹੈ। ਮਸ਼ੀਨਾਂ ਲੱਗ ਗਈਆਂ, ਮਸ਼ੀਨਾਂ ਦੇ ਰਾਹੀਂ ਸੇਬ ਅੱਡ-ਅੱਡ ਕੈਟਾਗਰੀ ਚੈੱਕ ਹੋ ਜਾਂਦਾ, A B C D 4 ਕੈਟਾਗਰੀਆਂ ਬਣਦੀਆਂ ਨੇ ਤੇ ਉਹ ਤੋਂ ਬਾਅਦ ਇੱਕ ਦਾ ਮੁੱਲ ਪੈਂਦਾ, ਬਾਕੀ ਦਾ ਮੁੱਲ ਨਹੀਂ ਪੈਂਦਾ ਤੇ ਬਾਗਬਾਨ ਮਰ ਕੇ ਰਹਿ ਗਿਆ। ਪਰ ਕੱਲਾ ਇਹੀ ਪਹਿਲੂ ਨਹੀਂ ਆਇਆ ਜੀ, ਉੱਥੇ 12 ਤੋਂ 18% GST ਲਾਤੀ ਮੋਦੀ ਜੀ ਨੇ ਇਹਨਾਂ ਤੇ। ਉਹ ਅੱਛਾ, 12 ਤੋਂ ਵਧਾਤੀ 18 ਕਰਤੀ, 6% ਵਧਾਤੀ। ਸਬਸਿਡੀਆਂ ਇਹਨਾਂ ਦੀਆਂ ਬੰਦ ਹੋ ਗਈਆਂ ਜੀ, ਲਗਭਗ ਸਬਸਿਡੀਆਂ ਸਾਰੀਆਂ ਮਾਰਤੀਆਂ। ਤੇ ਜਿਹੜੀਆਂ ਚੀਜ਼ਾਂ ਪੈਕਿੰਗ ਵਾਲੀਆਂ ਨੇ, ਜਿਹ 'ਚ ਸੇਬ ਪੈਕ ਹੋ ਕੇ ਜਾਂਦਾ, ਚਾਹੇ ਉਹ ਕ੍ਰੇਟ ਹੈ, ਚਾਹੇ ਉਹ ਗੱਤਾ ਹੈ, ਚਾਹੇ ਉਹ ਰੱਸੀ ਹੈ, ਉਹ ਸਾਰਿਆਂ ਦਾ ਮੁੱਲ 5 ਗੁਣਾ ਵੱਧ ਗਿਆ। ਉਹ ਅੱਛਾ। ਤੇ ਇਹਨਾਂ ਨੇ ਨੰਗੇ ਧੜ ਵੀ ਸ਼ਿਮਲਾ ਪ੍ਰਦਰਸ਼ਨ ਕੀਤਾ, ਮੁੱਖ ਮੰਤਰੀ ਦੇ ਘਰ ਮੂਹਰੇ, ਦਫ਼ਤਰ ਮੂਹਰੇ ਤੱਕ ਪ੍ਰਦਰਸ਼ਨ ਕੀਤੇ, ਪਰ ਕੋਈ ਸੁਣਵਾਈ ਨਹੀਂ ਹੋਈ। ਇੱਕ ਪਾਸੇ ਬਿਨਾਂ ਕਾਨੂੰਨਾਂ ਤੋਂ ਕਾਨੂੰਨ ਲਾਗੂ ਹੋ ਗਿਆ ਇੱਕ ਤਰ੍ਹਾਂ ਨਾਲ ਉੱਥੇ ਜੀ, ਹੈ ਨਾ। ਤੇ ਮਤਲਬ ਕਿ ਖਰੀਦੀ ਪ੍ਰਾਈਵੇਟ ਵਪਾਰੀ ਖਰੀਦਣ ਲੱਗ ਗਿਆ ਤੇ ਧੋਖਾ ਹੋ ਗਿਆ। ਜਿਹੜੀ ਗੱਲ ਅਸੀਂ ਇੱਥੇ ਕਰਦੇ ਸੀ ਪੰਜਾਬ 'ਚ ਮੰਡੀ ਮਾਰੀ ਜਾਊਗੀ। ਤੇ ਦੂਸਰਾ ਉਹਨਾਂ ਦੇ ਉੱਤੇ ਭਾਰ ਇੰਨਾ ਪਾ ਦਿੱਤਾ ਗਿਆ ਕਿ ਉਹਨਾਂ ਦੀ GST ਮਹਿੰਗੀ ਕਰਤੀ, ਉਹਨਾਂ ਦੀ ਟਰੇ ਦੇ ਰੇਟ, ਉਹਨਾਂ ਦੇ ਸੇਬ ਦੀ ਪੈਕਿੰਗ ਦੇ ਰੇਟ ਇੰਨੇ ਵਧਾ ਦਿੱਤੇ ਗਏ, ਕਾਟਨ ਦੇ ਰੇਟ ਇੰਨੇ ਵੱਧ ਗਏ ਜਿਹੜਾ ਪੈਕਿੰਗ ਵਾਲਾ ਹੁੰਦਾ। ਤੇ ਉਹਦੇ ਕਰਕੇ ਉਹਨੂੰ ਪ੍ਰਦਰਸ਼ਨ ਤਾਂ ਕਰਨਾ ਪਿਆ, ਪਰ ਸਰਕਾਰ ਨੇ ਸੁਣਵਾਈ ਨਹੀਂ ਕੀਤੀ। ਸਬਸਿਡੀ ਲਗਭਗ ਖਤਮ ਹੋ ਗਈ, ਉਹਨਾਂ ਦੇ ਖਾਤਿਆਂ 'ਚ ਆਉਣੀ ਬੰਦ ਹੋ ਗਈ। ਤੇ ਫਿਰ ਨਤੀਜਾ ਉਹ ਕਹਿੰਦੇ ਚੱਕੋ, ਫਿਰ ਸਾਡੇ ਕੋਲ ਵੋਟ ਦਾ ਹੀ ਅਧਿਕਾਰ ਆ। ਹਿਮਾਚਲ ਦੇ ਵਿੱਚ 75% ਜਿਹੜਾ ਸੇਬ ਆ ਉਹ ਸ਼ਿਮਲਾ ਜ਼ਿਲ੍ਹੇ ਚੋਂ ਨਿਕਲਦਾ। ਠੀਕ ਹੈ। ਸ਼ਿਮਲੇ ਜ਼ਿਲ੍ਹੇ ਦੀਆਂ 8 ਸੀਟਾਂ ਨੇ ਪ੍ਰਵੀਨ ਜੀ, 8 ਚੋਂ 7 ਹਾਰ ਗਈ ਬੀਜੇਪੀ, 1 ਸੀਟ ਮਿਲੀ ਆ। ਉਹ ਅੱਛਾ। ਤੇ ਬਾਕੀ ਮਤਲਬ ਕਿ ਜਿਹੜੀਆਂ 9 ਸੀਟਾਂ ਬਚੀਆਂ, 9 ਚੋਂ 2 ਮਿਲੀਆਂ ਨੇ, 7 ਹਾਰ ਗਏ। ਕੁੱਲ ਮਤਲਬ ਕਿ 3 ਸੀਟਾਂ ਜਿੱਤ ਸਕੀ ਹੈ 17 ਦੇ ਵਿੱਚੋਂ ਬੀਜੇਪੀ, 14 ਸੀਟਾਂ ਹਾਰ ਗਈ। ਇਸ ਲਈ ਸੇਬ ਦੇ ਵਪਾਰੀਆਂ ਨੇ ਉਹਨਾਂ ਖੇਤੀ ਕਾਨੂੰਨਾਂ ਦਾ ਵੀ ਤੇ ਆਪਣੇ ਨਾਲ ਕੀਤੇ ਧੱਕੇ ਦਾ ਵੀ ਬੀਜੇਪੀ ਤੋਂ ਬਦਲਾ ਲਿਆ। ਇਹ ਵੀ ਇੱਕ ਬੀਜੇਪੀ ਦੀ ਹਾਰ ਦਾ ਇੱਕ ਕਾਰਨ ਬਣਿਆ ਜੀ। ਹੁਣ ਰੌਲਾ ਇਹ ਆ ਨਾ ਸ਼ਰਮਾ ਜੀ, ਜਿਹੜਾ ਕੌਮੀ ਮੀਡੀਆ ਹੁਣ ਉਹਨਾਂ ਕੋਲੇ ਇੰਨੀ ਰਿਸਰਚ ਕਰਨ ਦਾ ਟਾਈਮ ਹੈ ਨਹੀਂ ਵਿਚਾਰਿਆਂ ਕੋਲੇ।
ਉਹਨਾਂ ਕੋਲੇ ਆਰਤੀ ਕਰਨ ਦਾ ਟਾਈਮ ਹੈ, ਮੋਦੀ ਦੀ ਭਗਤੀ ਦਾ ਨਹੀਂ। ਹਾਂ ਬਿਲਕੁਲ ਬਿਲਕੁਲ, ਉਹ ਭਗਤੀ ਚ ਲੀਨ ਨੇ ਨਾ, ਉਹਨਾਂ ਨੂੰ ਫਿਰ ਹਾਂਜੀ, ਹੋਰ ਕੋਈ ਉਹਨਾਂ ਦਿਖਦਾ ਨਹੀਂ। ਨੂੰ ਹਾਂਜੀ, ਉਹਨਾਂ ਨੂੰ ਗੁਜਰਾਤ ਦਾ ਵਡੋਦਰਾ ਦਿਖਦਾ, ਗੁਜਰਾਤ ਦਾ ਬਸ ਸੂਰਤ ਦਿਖਦਾ, ਸੌਰਾਸ਼ਟਰ ਦਿਖਦਾ ਤੇ ਹੋਰ ਕਈ ਇਲਾਕੇ ਦਿਖਦੇ ਆ। ਹਮ, ਠੀਕ ਹੈ, ਉਹਨਾਂ ਨੂੰ ਸ਼ਿਮਲਾ, ਸੇਬ, ਕਿਸਾਨ ਇਹ ਨਹੀਂ ਦਿਖਦੇ।